ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਜੋ ਖਬਰਾਂ ਸੁਣਦੇ ਆ ਉਹਨਾਂ ਦੀਆਂ ਸੁਰਖੀਆਂ ਦੇ ਪਿੱਛੇ ਕੀ ਲੁਕਿਆ ਹੁੰਦਾ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੋ ਬਸਿਟੀ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਤੇ ਜੀ ਹੁਣ ਅਸੀਂ ਵੱਧਦੇ ਹਾਂ ਅੱਜ ਦੀਆਂ ਖਬਰਾਂ ਵੱਲ। ਤੇ ਖਬਰਾਂ ਦੇ ਵਿੱਚ ਆਪਾਂ ਬਲਤੇਜ ਪੰਨੂ ਹੋਰਾਂ ਨਾਲ ਗੱਲ ਕਰਦੇ ਹਾਂ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਤੇ ਜੀ ਬਲਤੇਜ ਪੰਨੂ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ ਆਪਣੀ ਪਹਿਲੀ ਜਿਹੜਾ ਵਿਆਪਕ ਘਟਾਲੇ ਦੀ ਆਪਾਂ ਗੱਲਬਾਤ ਕਰਦੇ ਸੀਗੇ ਤੇ ਅਖੀਰ ਦੇ ਵਿੱਚ ਉਸ ਦਾ ਜਿਹੜੀ ਛਾਣਬੀਣ ਕਰਨ ਦਾ ਕੰਮ ਆ CBI ਨੂੰ ਸੌਂਪ ਦਿੱਤਾ ਗਿਆ। ਕੱਲ ਵੀ ਗੱਲ ਕੀਤੀ ਸੀ ਜੀ, ਬਹੁਤ ਨਿਗਾਹਾਂ ਜਿਹੜੀਆਂ ਸੀਗੀਆਂ ਉਹ ਸੁਪਰੀਮ ਕੋਰਟ ਦੇ ਉੱਤੇ ਹੀ ਲੱਗੀਆਂ ਹੋਈਆਂ ਸੀਗੀਆਂ। ਲੋਕਾਂ ਨੂੰ ਆਸ ਸੀਗੀ ਔਰ ਲੋਕਾਂ ਦੀ ਆਸ ਜਿਹੜੀ ਹੈ ਜੀ ਉਹ ਮੱਧਮ ਨਹੀਂ ਪਈ। ਔਰ ਜਿਹੜੀ ਇਹਦੀ ਜਾਂਚ ਹੈ ਸੁਪਰੀਮ ਕੋਰਟ ਨੇ ਉਹ CBI ਨੂੰ ਸੌਂਪ ਦਿੱਤੀ ਹੈ। ਨਾ ਸਿਰਫ ਜਾਂਚ ਸੌਂਪੀ ਹੈ ਬਲਕਿ ਬੜਾ ਸਖਤ ਕਰੜਾ ਰੁਖ ਜਿਹੜਾ ਸੀਗਾ ਉਹ ਸੁਪਰੀਮ ਕੋਰਟ ਦਾ ਦਿਸਿਆ। ਉਹਨੇ ਮੱਧ ਪ੍ਰਦੇਸ਼ ਦੀ ਹਾਈ ਕੋਰਟ ਦੀ ਵੀ ਇਸ ਗੱਲੋਂ ਖਿਚਾਈ ਕੀਤੀ ਕਿ ਉਹ ਕਿਉਂ ਇਹ ਗੱਲ ਟਾਲਦੀ ਰਹੀ ਕਿ CBI ਨੂੰ ਜਾਂਚ ਦੇਣੀ ਹੈ ਤੇ ਸੁਪਰੀਮ ਕੋਰਟ ਦੇਊਗੀ, ਜਦੋਂ ਕਿ ਉਹ ਵੀ ਜਾਂਚ ਇਹ ਦੇ ਸਕਦੀ ਸੀ। ਜੇ ਫੈਸਲੇ ਦੀ ਅਹਿਮ ਗੱਲਾਂ ਦੇ ਵੱਲ ਥੋੜੀ ਨਿਗਾਹ ਮਾਰੀਏ ਤਾਂ ਇਹਦੇ ਵਿੱਚ ਰਾਜਪਾਲ ਰਾਮ ਨਰੇਸ਼ ਯਾਦਵ ਨੂੰ ਨੋਟਿਸ ਭੇਜਿਆ। ਘੁਟਾਲੇ ਦੇ ਨਾਲ ਮੌਤਾਂ ਦੀ ਜਾਂਚ ਦਾ ਜ਼ਿੰਮਾ ਵੀ ਦਿੱਤਾ ਗਿਆ। ਵਿਆਪਮ ਸੰਬੰਧੀ ਸਾਰੇ ਮਾਮਲਿਆਂ ਦੀ ਜਾਂਚ CBI ਕਰੂਗੀ। ਮਾਮਲੇ ਬਾਰੇ CBI ਤੋਂ ਸਟੈਂਡ ਪੁੱਛਿਆ ਗਿਆ। ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਸਾਰੀ ਜਾਂਚ ਹੋਊਗੀ। 2 ਹਫ਼ਤਿਆਂ 'ਚ CBI ਤੋਂ ਜਵਾਬ ਮੰਗਿਆ ਗਿਆ। ਕੇਂਦਰ ਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਰਾਜਪਾਲ ਨੂੰ ਹਟਾਉਣ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ। 24 ਜੁਲਾਈ ਨੂੰ ਇਹਦੀ ਅਗਲੀ ਸੁਣਵਾਈ ਜਿਹੜੀ ਹੈ ਜੀ ਹੋਊਗੀ। ਉਧਰ ਗ੍ਰਹਿ ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਹੋਰੀ, ਉਹਨਾਂ ਨੇ ਰਾਸ਼ਟਰਪਤੀ ਦੇ ਨਾਲ ਇਹ ਫੈਸਲਾ ਆਉਣ ਤੋਂ ਬਾਅਦ ਤੁਰੰਤ ਜਾ ਕੇ ਮੁਲਾਕਾਤ ਕੀਤੀ ਆ। ਉਹਦਾ ਕਾਰਨ ਜਿਹੜਾ ਇਹ ਆ ਕਿ ਰਾਜਪਾਲ ਨੂੰ ਹਟਾਉਣ ਤੋਂ ਇਲਾਵਾ ਕੋਈ ਬਹੁਤਾ ਚਾਰਾ ਜਿਹੜਾ ਜੀ ਉਹ ਰਹਿਣਾ ਨਹੀਂਗਾ ਕੇਂਦਰ ਦੀ ਸਰਕਾਰ ਦੇ ਕੋਲੇ। ਜਿਹੜੇ ਪ੍ਰਧਾਨ ਮੰਤਰੀ ਇਸ ਵੇਲੇ ਵਿਦੇਸ਼ ਗਏ ਹੋਏ ਨੇ, ਵਾਪਸ ਆ ਜਾਣਗੇ ਤਾਂ ਉਦੋਂ ਜਿਹੜਾ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ। ਉਧਰ ਵਿਰੋਧੀ ਧਿਰਾਂ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦਾ ਅਸਤੀਫਾ ਵੀ ਜਿਹੜਾ ਉਹ ਮੰਗਿਆ। ਰਾਹੁਲ ਗਾਂਧੀ ਨੇ ਵੀ ਨਿਸ਼ਾਨਾ ਸਾਧਿਆ ਕਿ ਤੁਸੀਂ ਤਾਂ ਕਹਿੰਦੇ ਸੀ ਨਾ ਖਾਵਾਂਗੇ ਨਾ ਖਾਣ ਦੇਵਾਂਗੇ, ਹੁਣ ਖਾਣ ਵਾਲਿਆਂ ਨੂੰ ਖੁੱਲੇ ਕਿਉਂ ਛੱਡਿਆ ਹੈ ਜੀ। ਤੇ ਅੱਗੇ ਆਪਾਂ ਕਾਫੀ ਟਾਈਮ ਗੱਲਬਾਤ ਕਰਦੇ ਰਹੇ ਹਾਂ ਮੁੰਬਈ ਕਾਂਡ ਦੇ ਮਾਸਟਰਮਾਈਂਡ ਲਖਵੀ ਦੀ। ਉਸ ਦੇ ਹੱਕ ਵਿੱਚ ਚੀਨ ਵੀ ਡਟ ਗਿਆ। ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਚਾਈਨਾ ਸੀਗਾ ਜੀ ਉਹਨੇ ਪਾਕਿਸਤਾਨ ਦੀ UNO ਦੇ ਵਿੱਚ ਸਪੋਰਟ ਕੀਤੀ ਸੀਗੀ ਇਸ ਮਸਲੇ ਨੂੰ ਲੈ ਕੇ। ਹੁਣ ਚਾਈਨਾ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ ਘਾੜੇ ਜ਼ਕੀਉਰ ਰਹਿਮਾਨ ਲਖਵੀ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਦੀ ਭਾਰਤ ਦੀ ਮੰਗ ਨੂੰ ਸੰਯੁਕਤ ਰਾਸ਼ਟਰ 'ਚ ਰੋਕਣ 'ਚ ਆਪਣੇ ਕਦਮ ਦਾ ਬਚਾਅ ਕਰਦਿਆਂ ਹੋਇਆ ਕਿਹਾ ਕਿ ਉਹਦਾ ਸਟੈਂਡ ਤੱਥਾਂ ਤੇ ਆਧਾਰਿਤ ਸੀਗਾ ਤੇ ਵਾਸਤਵਿਕਤਾ ਤੇ ਨਿਰਪੱਖਤਾ ਦੀ ਭਾਵਨਾ ਤਹਿਤ ਸੀਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਿੰਗ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪੱਕੇ ਮੈਂਬਰ ਵਜੋਂ ਚੀਨ ਹਮੇਸ਼ਾ 1267 ਕਮੇਟੀ ਦੇ ਮਾਮਲਿਆਂ ਨੂੰ ਤੱਥਾਂ ਦੇ ਆਧਾਰ ਤੇ ਨਜਿੱਠਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ ਨੂੰ ਉਫਾ ਤੇ ਬ੍ਰਿਕਸ ਦੇ ਵਿੱਚ SCO ਸਿਖਰ ਸੰਮੇਲਨਾਂ ਦੇ ਦੌਰਾਨ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕੋਲ ਚੁੱਕਿਆ ਸੀਗਾ। ਹੁਆ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਕੀਤੀ ਤੇ ਚੀਨ ਨੇ ਲਖਵੀ ਮੁੱਦੇ ਤੇ ਭਾਰਤ ਤੇ ਹੋਰ ਧਿਰਾਂ ਦੇ ਨਾਲ ਚੰਗਾ ਰਾਬਤਾ ਜਿਹੜਾ ਬਣਾ ਕੇ ਰੱਖਿਆ ਹੋਇਆ ਸੀਗਾ। ਜੇ ਦੇਖਿਆ ਜਾਵੇ ਤਾਂ ਇੱਕ ਕਿਸਮ ਦੇ ਨਾਲ ਨਰਿੰਦਰ ਮੋਦੀ ਹੋਰਾਂ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਜੀ ਉਹਨਾਂ ਨੂੰ ਕੋਈ ਬਹੁਤਾ ਬੂਰ ਨਹੀਂ ਪਿਆ। ਚਾਈਨਾ ਨੇ ਆਪਣਾ ਜਿਹੜਾ ਪੱਖ ਹੈ ਜੀ ਉਹ ਫਿਰ ਲਖਵੀ ਵਾਲੇ ਮੁੱਦੇ ਦੇ ਉੱਤੇ ਇਹ ਕਹਿ ਕੇ ਸਪਸ਼ਟ ਕੀਤਾ ਕਿ ਉਹਨੇ UNO ਦੇ ਵਿੱਚ ਕੁਝ ਗਲਤ ਨਹੀਂ ਸੀ ਕੀਤਾ। ਉਹਨੇ ਜਿਹੜਾ ਸਹੀ ਕਦਮ ਜਿਹੜਾ ਚੁੱਕਿਆ ਸੀਗਾ। ਨਰਿੰਦਰ ਮੋਦੀ ਹੋਰਾਂ ਨੂੰ ਸ਼ਾਇਦ ਇਹੋ ਜਿਹੇ ਬਿਆਨ ਦੀ ਆਸ ਨਹੀਂ ਸੀ। ਉਹਨਾਂ ਨੂੰ ਆਸ ਇਹ ਸੀਗੀ ਕਿ ਚਾਈਨਾ ਇਹ ਕਹਿ ਸਕਦਾ ਹੈ ਕਿ ਉਹ ਠੀਕ ਹੈ, ਉਦੋਂ ਜਿਹੜਾ ਸਟੈਂਡ ਗਲਤ ਸੀਗਾ ਪਰ ਅਸੀਂ ਭਾਰਤ ਦੀ ਇਸ ਮਾਮਲੇ 'ਤੇ ਹਮਾਇਤ ਕਰਦੇ ਹਾਂ, ਜਿਹੜੀ ਕਿ ਉਹਨਾਂ ਨੇ ਕੀਤੀ ਨਹੀਂ ਜੀ। ਤੇ ਅੱਗੇ ਚੱਲਦੇ ਜੀ ਆਮ ਆਦਮੀ ਪਾਰਟੀ ਵੱਲ ਡਾਕਟਰ ਦਲਜੀਤ ਸਿੰਘ ਹੋਰਾਂ ਨੇ ਜਿਹੜੇ ਤੇਵਰ ਦਿਖਾਏ ਨੇ ਕਿ ਜਿਹੜੀ ਪਾਰਟੀ ਦੀ ਹਾਈ ਕਮਾਨ ਆ ਉਹ ਪਾਰਟੀ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ।
ਅਸਲ ਦੇ ਵਿੱਚ ਪਾਰਟੀ ਦੇ ਜਿਹੜੇ ਬਹੁਤੇ ਆਗੂ ਨੇ ਜੀ ਉਹੀ ਇਸ ਪਾਸੇ ਵੱਲ ਨੂੰ ਤੁਲੇ ਹੋਏ ਨੇ। ਇਉਂ ਲੱਗਦਾ ਜੀ, ਮੈਂ ਪਹਿਲਾਂ ਵੀ ਇੱਕ ਦਿਨ ਸਾਂਝਾ ਕੀਤਾ ਸੀਗਾ ਕਿ ਕੁਝ ਸਮਾਂ ਪਹਿਲਾਂ ਇੱਥੇ ਸੰਜੇ ਸਿੰਘ ਹੋਰੀ ਆਏ ਸਨ ਤੋਂ ਤਲਵੰਡੀ ਸਾਬੋ ਦੇ ਵਿੱਚ ਗੱਲਬਾਤ ਕਰਦੇ ਆ, ਕਹਿੰਦੇ ਕਿ ਤੁਹਾਨੂੰ ਕੀ ਲੱਗਦਾ? ਮੈਂ ਕਿਹਾ ਜੀ, ਆ ਲੋਕ ਜਿਹੜੇ ਬੈਠੇ ਨੇ ਇਹ ਤਾਂ ਬਣਾਉਣ ਨੂੰ ਤਿਆਰ ਨੇ, ਆ ਜਿਹੜੇ ਤੁਹਾਡੇ ਸਟੇਜ ਤੇ ਬੈਠੇ ਆ ਇਹ ਤਿਆਰ ਨਹੀਂ ਗੇ ਜੀ। ਹੁਣ ਜਿਹੜੇ ਨੇਤਾ ਨੇ ਜੀ ਉਹ ਆਪਸ ਦੇ ਵਿੱਚ ਬਿਆਨੋ ਬਿਆਨੀ ਜਿਹੜੇ ਜੀ ਉਹ ਹੋਈ ਜਾਂਦੇ ਨੇ। ਸੰਜੇ ਸਿੰਘ ਹੋਰਾਂ ਨੇ ਇੱਥੇ ਜਿਹੜਾ ਆ ਕੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਜਿਹੜੀ ਕਨਵੀਨਰੀ ਉਹਨੂੰ ਰੀਨਿਊ ਕੀਤਾ ਸੀਗਾ, ਉਹ ਮਾਮਲਾ ਇਸ ਵੇਲੇ ਪਾਰਟੀ ਦੇ ਗਲੇ ਦੀ ਹੱਡੀ ਜਿਹੜਾ ਦੀ ਉਹ ਬਣਦਾ ਜਾ ਰਿਹਾ। ਜਿਹੜੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾਕਟਰ ਦਲਜੀਤ ਸਿੰਘ ਹੋਰੀ ਨੇ ਅੰਮ੍ਰਿਤਸਰ ਤੋਂ, ਜਿਹੜੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸੂਬੇ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਸੰਜੇ ਸਿੰਘ ਜਿਹੜੇ ਨੇ ਉਹ ਪਾਰਟੀ ਨੂੰ ਤਬਾਹ ਕਰਨ ਦੇ ਉੱਤੇ ਤੁਲੇ ਹੋਏ ਨੇ। ਉਹਨਾਂ ਨੇ ਇਹ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਪਾਰਟੀ ਸੰਵਿਧਾਨ ਦੇ ਉਲਟ ਕੰਮ ਕਰ ਰਹੇ ਨੇ ਤੇ ਪਾਰਟੀ ਦਾ ਇਸ ਤਰ੍ਹਾਂ ਦਾ ਢਾਂਚਾ ਖੜਾ ਕਰ ਰਹੇ ਨੇ ਜਿਹਦੇ ਬਾਰੇ ਸੂਬਾਈ ਕਾਰਜਕਾਰਨੀ ਕਮੇਟੀ ਦੀ ਸਹਿਮਤੀ ਨਹੀਂ ਹੈਗੀ। ਉਹਨਾਂ ਨੇ ਇਹ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਆਪਣੇ ਜਿਹੜੇ ਵਿਅਕਤੀ ਨੇ ਉਹ ਲਾ ਲਏ ਨੇ ਤਾਂ ਕਿ ਜੇ ਆਉਣ ਵਾਲੇ ਸਮੇਂ ਦੇ ਦੌਰਾਨ ਸੁੱਚਾ ਸਿੰਘ ਛੋਟੇਪੁਰ ਨੂੰ ਪਾਸੇ ਕਰਨ ਦੀ ਗੱਲ ਕੀਤੀ ਜਾਵੇ ਤਾਂ ਉਹ ਪਾਰਟੀ ਦੇ ਵਿੱਚ ਵੱਡੀ ਫੁੱਟ ਜਿਹੜੀ ਹੈ ਜੀ ਉਹ ਪਾ ਸਕਣ। ਉਹਨਾਂ ਨੇ ਇਹ ਵੀ ਕਿਹਾ ਕਿ ਸੰਜੇ ਸਿੰਘ ਹੋਰੀ ਜਿਹੜੇ ਨੇ ਉਹ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਕਿਸੇ ਗਹਿਰੀ ਸਾਜ਼ਿਸ਼ ਦੇ ਤਹਿਤ ਜਿਹੜਾ ਜੀ ਉਹ ਪ੍ਰਮੋਟ ਕਰ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਜਿਹੜੇ ਪੰਜਾਬ ਦੇ ਨੇ ਉਹ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਜਜ਼ਬਾਤੀ ਤੌਰ ਦੇ ਉੱਤੇ ਖੜੇ ਨੇ ਕਿਉਂਕਿ ਉਹੀ ਪਾਰਟੀ ਦਾ ਚਿਹਰਾ ਮੋਹਰਾ ਨੇ ਤੇ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਉਹ ਜੁੜੇ ਹੋਏ ਨੇ। ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੇ ਵੀ ਇਸ ਮਸਲੇ ਦੇ ਵਿੱਚ ਜਿਹੜੇ ਆ ਜੀ ਬੋਲੇ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਸੰਸਦ ਮੈਂਬਰ ਪੰਜਾਬ ਤੋਂ ਨੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇ ਅਸੀਂ ਬੋਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਝੱਟ ਦੇਣੀ ਸਾਡਾ ਰਿਪੋਰਟ ਕਾਰਡ ਜਿਹੜਾ ਜੀ ਉਹ ਮੰਗ ਲਿਆ ਗਿਆ ਕਿ ਆਪਣਾ ਰਿਪੋਰਟ ਕਾਰਡ ਜਿਹੜਾ ਜੀ ਉਹ ਸਾਲ ਵਿੱਚ ਲਾ ਦਿਓ ਤਾਂ ਕਿ ਅਸੀਂ ਕੋਈ ਬਿਆਨਬਾਜ਼ੀ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਨਾ ਕਰੀਏ। ਜਿਹੜੀ ਹਾਈ ਕਮਾਂਡ ਹੈ ਜੀ ਉਹਦੇ ਵੱਲੋਂ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਨੇ ਪਰ ਆ ਜਿਹੜੀ ਸਮੱਸਿਆ ਖੜੀ ਹੋ ਗਈ ਹੈ ਵੱਡੇ ਰੂਪ ਦੇ ਵਿੱਚ, ਇਹਨੂੰ ਹੱਲ ਕਰਨ ਦੇ ਵਾਸਤੇ ਅਜੇ ਤੱਕ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਬੈਠੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹਨੇ ਕੋਈ ਗੰਭੀਰਤਾ ਕਿਸੇ ਮੁੱਦੇ ਦੇ ਉੱਤੇ ਨਹੀਂ ਵਿਖਾਈ ਜੀ। ਜੀ ਬਿਲਕੁਲ, ਇਹ ਮਸਲੇ ਹੱਲ ਕਰ ਲੈਣੇ ਚਾਹੀਦੇ ਆ। ਤੇ ਅੱਗੇ ਆਪਾਂ ਚੱਲੀਏ ਜੀ SGPC ਵੱਲ, ਤੇ ਉਹਨਾਂ ਨੇ ਇੱਕ ਬਿਆਨ ਦੱਸਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਉਹ ਮਦਦ ਕਰਨਗੇ। ਕਿਸ ਤਰ੍ਹਾਂ ਕਰਨਗੇ ਇਹਦੇ ਬਾਰੇ ਕੋਈ ਨਹੀਂ ਪਤਾ ਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰੀ ਕਿਉਂਕਿ ਬਿਆਨਬਾਜ਼ੀ ਸਾਰੇ ਮਿਲ ਕੇ ਆ ਰਹੇ ਨੇ, ਫਿਰ ਬਿਆਨ ਦਿੰਦੇ ਨੇ, ਫਿਰ ਫੋਟੋਆਂ ਖਿਚਾਉਂਦੇ ਨੇ ਤੇ ਮੱਕੜ ਸਾਹਿਬ ਪਿੱਛੇ ਥੋੜੀ ਰਹਿ ਸਕਦੇ ਸੀਗੇ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਦੀ ਰਿਹਾਈ ਦੇ ਵਾਸਤੇ ਪਰਿਵਾਰ ਨੂੰ ਕਾਨੂੰਨੀ ਤੇ ਮਾਇਕ ਸਹਾਇਤਾ ਦੇਣ ਦਾ ਭਰੋਸਾ ਜਿਹੜਾ ਜੀ ਉਹ ਦਿੱਤਾ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਨੇ ਉਹਨਾਂ ਦੇ ਬਿਹਤਰ ਇਲਾਜ ਦੇ ਵਾਸਤੇ ਗੁਰੂ ਨਾਨਕ ਦੇਵ ਹਸਪੀਟਲ ਦੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਸੈਂਟਰ ਵਿਚਲੀ ਜਿਹੜਾ ਮਨੋਰੋਗ ਵਾਰਡ ਹੈ ਉਹਦੇ ਵਿੱਚ ਭੇਜਿਆ ਗਿਆ ਸੀਗਾ ਜਿੱਥੇ ਉਹਨਾਂ ਦਾ ਇਲਾਜ ਜਿਹੜਾ ਜੀ ਉਹ ਜਾਰੀ ਹੈ। ਉਹਨਾਂ ਦੇ ਨਾਲ ਜਿਹੜੇ ਜੀ ਹੁਣ ਤੱਕ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਤੇ ਜਿਹੜੇ ਹੋਰ ਬਾਕੀ ਨੇ ਉਹ ਮੁਲਾਕਾਤ ਜਿਹੜਾ ਜੀ ਉਹ ਕਰ ਚੁੱਕੇ ਨੇ। ਅਵਤਾਰ ਸਿੰਘ ਮੱਕੜ ਹੋਰਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਰਿਹਾਈ ਦੇ ਵਾਸਤੇ ਹਰ ਸੰਭਵ ਜਿਹੜੀ ਹੈ ਜੀ ਉਹ ਮਦਦ ਕਰੂਗੀ। ਉਹਨਾਂ ਨੇ ਭੁੱਲਰ ਹੋਰਾਂ ਦੀ ਪਤਨੀ ਨਵਨੀਤ ਕੌਰ ਦੇ ਨਾਲ ਵੀ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ। ਪਰ ਮੱਕੜ ਸਾਹਿਬ ਨੇ ਇਹ ਨਹੀਂ ਦੱਸਿਆ ਜੀ ਕਿ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਉਹ ਜਾਂ ਉਹਨਾਂ ਦੇ ਪਰਿਵਾਰ ਦੀ ਕਿਹੋ ਜਿਹੀ ਮਦਦ ਜਿਹੜੀ ਹੈ ਜੀ ਉਹ ਕਰਨਗੇ। ਇਸ ਤਰ੍ਹਾਂ ਅਜੇ ਕਰਨਾ ਉਹਨਾਂ ਦੇ ਹੱਥ ਵਾਸਤੇ ਵਿੱਚ ਨਾ ਹੋਵੇ ਜਾਂ ਫਿਰ ਸਿਰਫ ਦੇਣ ਦੇ ਵਾਸਤੇ ਹੀ ਉਹਨਾਂ ਨੇ ਬਿਆਨ ਦਿੱਤਾ ਕਿ ਬਾਕੀ ਜਿਹੜੇ ਲੀਡਰ ਨੇ ਜੋ ਬਿਆਨ ਦੇ ਰਹੇ ਨੇ ਤੇ ਮੈਂ ਇਸ ਮਾਮਲੇ ਦੇ ਵਿੱਚ ਪਿੱਛੇ ਕਿਉਂ ਰਹਾਂ। ਜੀ ਬਿਲਕੁਲ, ਤੇ ਇਸੇ ਦੇ ਨਾਲ ਲੀਡਰਾਂ ਦੇ ਨਾਲ ਮਿਲਦੀ ਜਲਦੀ ਗੱਲ ਕਰੀਏ ਕਿ ਬਹੁਤ ਸਾਰੇ ਜਿਹੜੇ ਲੀਡਰ ਆ ਉਹ ਇਸ ਵੇਲੇ ਵਿਦੇਸ਼ੀ ਦੌਰੇ ਤੇ ਆ ਤੇ ਉਸ ਤੋਂ ਪਿੱਛੇ ਬੀਬੀ ਜਗੀਰ ਕੌਰ ਨੇ ਵੀ ਗੱਲ ਚੱਕਣੀ ਸ਼ੁਰੂ ਕਰ ਦਿੱਤੀ ਆ ਕਿ ਮੈਨੂੰ ਵੀ ਇਜਾਜ਼ਤ ਚਾਹੀਦੀ ਹੈ ਵਿਦੇਸ਼ ਜਾਣ ਦੀ। ਕਿ ਉਹਨਾਂ ਨੇ ਕਿਹਾ ਜੀ ਕਿ ਵਿਦੇਸ਼ ਦੇ ਵਿੱਚ ਜਾ ਕੇ ਉਹ ਵੀ ਅਕਾਲੀ ਦਲ ਦਾ ਪ੍ਰਚਾਰ ਜਿਹੜਾ NRIs ਦੇ ਵਿੱਚ ਕਰਨਾ ਚਾਹੁੰਦੇ ਨੇ ਕਿਉਂਕਿ ਬਹੁਤੇ ਲੀਡਰ ਜਿਹੜੇ ਨੇ ਉਹਨਾਂ ਦੀਆਂ ਡਿਊਟੀਜ਼ ਇਹ ਲੱਗੀਆਂ ਨੇ ਕਿ 18 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਵਿਦੇਸ਼ਾਂ ਦੇ ਵਿੱਚ ਕੈਨੇਡਾ ਤੇ ਅਮਰੀਕਾ ਖਾਸ ਤੌਰ ਦੇ ਉੱਤੇ ਉੱਥੇ ਰਹਿੰਦੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਜਾ ਕੇ ਦੱਸੀ ਜਾਵੇ। ਜਗੀਰ ਕੌਰ ਹੋਰਾਂ ਨੇ ਵੀ ਹੁਣ ਅਦਾਲਤ ਤੋਂ ਜਿਹੜੀ ਹੈ ਜੀ ਇਹ ਪਰਮਿਸ਼ਨ ਮੰਗੀ ਆ ਕਿ ਉਹ NRIs ਕਾਨਫਰੰਸਾਂ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਾਣਾ ਚਾਹੁੰਦੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਅਜੇ ਇਹਦੇ ਉੱਤੇ ਉਹਨਾਂ ਨੂੰ ਸੁਣਵਾਈ ਜਿਹੜੀ ਨਹੀਂ ਕੀਤੀ, ਨਾ ਅਜੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ। ਜਗੀਰ ਕੌਰ ਹੋਰਾਂ ਨੂੰ ਅਦਾਲਤ ਤੋਂ ਪਰਮਿਸ਼ਨ ਕਿਉਂ ਲੈਣੀ ਪਈ
ਹੋ ਸਕਦਾ ਕਿਸੇ ਦਾ ਚੇਤਾ ਥੋੜਾ ਹੋਵੇ, ਦੱਸਦੀ ਹੈ ਕਿ ਉਹਨਾਂ ਦੇ ਉੱਤੇ ਆਪਣੀ ਲੜਕੀ ਨੂੰ ਅਗਵਾ ਕਰਕੇ ਉਹਦਾ ਜਬਰੀ ਗਰਭਪਾਤ ਕਰਵਾਉਣ ਦਾ ਦੋਸ਼ ਹੈ ਔਰ ਇਸ ਮਾਮਲੇ 'ਚ ਉਹ ਦੋਸ਼ੀ ਨੇ। ਜਗੀਰ ਕੌਰ ਤੇ CBI ਦੋਵਾਂ ਨੇ ਅਪੀਲ ਦਾਇਰ ਜਿਹੜੀ ਇਹਦੀ ਕੀਤੀ ਹੋਈ ਹੈ। ਜਗੀਰ ਕੌਰ ਨੇ ਇਹ ਗੱਲ ਆਖੀ ਹੈ ਕਿ ਜੇਕਰ ਉਹ ਵਿਦੇਸ਼ ਜਾਂਦੇ ਨੇ, ਕਿਉਂਕਿ CBI ਨੇ ਕਿਹਾ ਹੋਇਆ ਕਿ ਉਹਨੂੰ ਹਾਈ ਕੋਰਟ ਦੀ ਪ੍ਰਵਾਨਗੀ ਦੀ ਲੋੜ ਹੈ। ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ CBI ਨੂੰ ਨੋਟਿਸ ਜਾਰੀ ਕੀਤਾ। ਹੁਣ CBI ਜਿਹੜੀ ਹੈ ਜੀ ਉਹਦੇ ਜਵਾਬ ਦੇ ਪਿੱਛੋਂ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਸੋਮਵਾਰ ਨੂੰ ਕੀਤੀ ਜਾਊਗੀ। CBI ਨੇ ਦਾਅਵਾ ਕੀਤਾ ਕਿ 18 ਮਾਰਚ 2009 ਹਰਪ੍ਰੀਤ ਨੂੰ ਅਗਵਾ ਕਰਕੇ, ਜਿਹੜੀ ਕਿ ਜਗੀਰ ਕੌਰ ਦੀ ਬੇਟੀ ਸੀ, ਉਹਨੂੰ 20 ਮਾਰਚ 2000 ਨੂੰ ਉਹਦਾ ਗਰਭਪਾਤ ਕਰ ਦਿੱਤਾ ਗਿਆ ਸੀਗਾ। ਇੱਥੇ ਇਹ ਵੀ ਦੱਸਦੀ ਹੈ ਕਿ ਉਹਦੇ ਭੇਦ ਭਰੇ ਹਾਲਾਤਾਂ ਦੇ ਵਿੱਚ ਹਰਪ੍ਰੀਤ ਕੌਰ ਦੀ ਮੌਤ ਹੋ ਗਈ ਸੀਗੀ। ਤਤਪਰਤੀ ਉਹਦਾ ਤੇਜ਼ੀ ਦੇ ਨਾਲ ਜਿਹੜਾ ਸੀਗਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀਗਾ। ਅਜੇ ਵੀ ਉਹਦੀ ਮੌਤ ਜਿਹੜੀ ਹੈ ਜੀ ਇੱਕ ਭੇਦ ਬਣੀ ਹੋਈ ਹੈ, ਪਰ ਜਿਹੜਾ ਜਬਰੀ ਜਿਹੜਾ ਜੀ ਗਰਭਪਾਤ ਕਰਨ ਦੇ ਦੋਸ਼ ਦੇ ਵਿੱਚ ਜਗੀਰ ਕੌਰ ਹੋਰਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੋਈ ਹੈ, ਜਿਹਦੀ ਅਪੀਲ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਹੋਈ ਹੈ ਜੀ। ਅਤੇ ਜੀ ਅੱਗੇ ਗੱਲ ਕਰੀਏ ਕਿ ਬਾਦਲਾਂ ਦੀਆਂ ਬੱਸਾਂ ਥੱਲੇ ਆ ਕੇ ਬੰਦੇ ਦਰੜੇ ਜਾ ਰਹੇ ਆ, ਮਾਰੇ ਜਾ ਰਹੇ ਆ, ਗੱਲ ਕੀ ਹੈ ਕਿ ਬਾਦਲਾਂ ਦੀਆਂ ਬੱਸਾਂ ਇਸ ਤਰ੍ਹਾਂ ਕਰ ਰਹੀਆਂ ਆ? ਇਸ ਤਰ੍ਹਾਂ ਹੈ ਜੀ, ਜਦੋਂ ਹਰ ਦੂਜੀ ਤੀਜੀ ਬੱਸ ਸੜਕ ਦੇ ਉੱਤੇ ਬਾਦਲਾਂ ਦੀ ਆ, ਫਿਰ ਹਾਦਸੇ ਜਦੋਂ ਇੰਨੇ ਹੁੰਦੇ ਨੇ ਕਿਤੇ ਨਾ ਕਿਤੇ ਤਾਂ ਫਿਰ ਇਨਵੋਲਵਮੈਂਟ ਤਾਂ ਉਹਨਾਂ ਦੀ ਹੋਣੀ ਹੈ ਜੀ। ਇਹ ਰੋਪੜ ਦੇ ਨੇੜੇ ਬਾਦਲ ਪਰਿਵਾਰ ਦੇ ਨਾਲ ਸੰਬੰਧਿਤ ਡੱਬ ਵਾਲੀ ਟਰਾਂਸਪੋਰਟ ਕੰਪਨੀ ਜਿਹੜੀ ਹੈ ਜੀ ਉਹਦੇ ਫੇਟਮਾਨ ਦੇ ਨਾਲ ਬਹਿਰਾਮਪੁਰ ਦਾ ਜ਼ਿਮੀਂਦਾਰ ਦੇ ਇੱਕ ਦੀ ਜਿਹੜੀ ਹੈ ਜੀ ਉਹ ਮੌਤ ਹੋ ਗਈ ਹੈ। ਬਹਿਰਾਮਪੁਰ ਜ਼ਿਮੀਂਦਾਰਾ ਪਿੰਡ ਦੇ ਵਸਨੀਕ ਦੀ ਮੌਤ ਹੋਈ ਹੈ। ਪੁਲਿਸ ਨੇ ਬੱਸ ਡਰਾਈਵਰ ਨੂੰ ਬਚਾਉਣ ਦੇ ਵਾਸਤੇ ਇਸ ਹਾਦਸੇ ਦੀ ਲਪੇਟ ਵਿੱਚ ਆਈ ਕਾਰ ਦੇ ਡਰਾਈਵਰ ਬ੍ਰਹਮ ਪ੍ਰਕਾਸ਼ ਖਿਲਾਫ ਜਿਹੜੀ ਹੈ ਜੀ ਉਹ ਤੇਜ਼ੀ ਦੇ ਨਾਲ ਕਾਰਵਾਈ ਕਰਤੀ, ਕਿਉਂਕਿ ਬੱਸ ਨੂੰ ਜਿਹੜਾ ਜੀ ਉੱਥੋਂ ਕੱਢ ਦਿੱਤਾ। ਇਹ ਹਾਦਸਾ ਜਿਹੜਾ ਸੀਗਾ ਜੀ ਸਵੇਰ ਦੇ ਟਾਈਮ ਵਾਪਰਿਆ ਚੱਕਲਾਂ ਦੇ ਕੋਲੇ। ਸਰਨ ਸਿੰਘ 34 ਸਾਲਾਂ ਦਾ ਜਿਹੜਾ ਸੀਗਾ ਜੀ, ਜਿਹੜਾ ਚਨਾਲੋਂ ਤੋਂ ਕੰਮ ਕਰਕੇ ਵਾਪਸ ਆ ਰਿਹਾ ਸੀਗਾ ਤੇ ਉਹਦੇ ਜਿਹੜਾ ਜੀ ਬੱਸ ਨੇ ਫੇਟ ਮਾਰ ਕੇ ਇਹਨੂੰ ਜਿਹੜਾ ਜੀ ਉਹ ਮਾਰ ਦਿੱਤਾ। ਲੋਕ ਜਿਹੜੇ ਸੀਗੇ ਉਹ ਸੜਕ ਦੇ ਉੱਤੇ ਉਤਰ ਆਏ। ਇਸ ਤੋਂ ਪਹਿਲਾਂ ਕਿ ਬੱਸ ਜਿਹੜੀ ਘੇਰਦੇ ਡਰਾਈਵਰ ਜਿਹੜਾ ਸੀਗਾ ਉਹ ਬੱਸ ਭਜਾ ਕੇ ਉੱਥੋਂ ਲਿਜਾਣ ਦੇ ਵਿੱਚ ਸਫਲ ਹੋ ਗਿਆ। ਜਿਹੜੇ ਉੱਥੇ ਲੋਕ ਸਨ ਮੌਜੂਦ, ਉਹਨਾਂ ਨੇ ਕਿਹਾ ਕਿ ਡੱਪ ਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਸਵਰਨ ਸਿੰਘ ਨੂੰ ਦਰੜਿਆ। ਇਹ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀਗੀ। ਜਿਹੜੇ ਲੋਕ ਸੜਕ ਦੇ ਉੱਤੇ ਆ ਗਏ, ਜਿਨ੍ਹਾਂ ਨੇ ਆਵਾਜਾਈ ਠੱਪ ਕਰ ਦਿੱਤੀ, ਉਹਨਾਂ ਨੇ ਬਾਦਲ ਪਰਿਵਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਜਿਹੜੀ ਸੀ ਉਹ ਕੀਤੀ। ਜਦੋਂ ਜਾਮ ਲੱਗ ਗਿਆ ਤੇ ਫਿਰ ਬਦਲਵੇਂ ਪ੍ਰਬੰਧ ਜਿਹੜੇ ਸੀਗੇ ਉਹ ਕੀਤੇ ਗਏ। ਜਦੋਂ ਲੋਕਾਂ ਦਾ ਪ੍ਰੈਸ਼ਰ ਪੈ ਗਿਆ, ਬੱਸ ਡਰਾਈਵਰ ਤੇ ਉਹਦੇ ਮਾਲਕਾਂ ਦੇ ਖਿਲਾਫ ਗੈਰ ਜ਼ਮਾਨਤੀ ਮੰਗ ਕੀਤੀ ਗਈ ਕਿ ਗੈਰ ਜ਼ਮਾਨਤੀ ਧਾਰਾਵਾਂ ਦੇ ਅਧੀਨ ਜਿਹੜਾ ਜੀ ਉਹ ਕੇਸ ਦਰਜ ਕੀਤਾ ਜਾਵੇ। ਜਿਹੜੇ ਲਾਸਟ ਖਬਰਾਂ ਨੇ ਉਹਦੇ ਮਿਲਣ ਦੇ ਅਨੁਸਾਰ ਪੁਲਿਸ ਨੇ ਜਿਹੜਾ ਸੀਗਾ ਜੀ ਉਹ ਮਾਮਲਾ ਅਜੇ ਤੱਕ ਜਿਹੜਾ ਜੀ ਬੱਸ ਡਰਾਈਵਰਾਂ ਦੇ ਖਿਲਾਫ ਦਰਜ ਨਹੀਂ ਕੀਤਾ। ਇਹਦਾ ਜਿਹੜਾ ਚਸ਼ਮਦੀਦ ਗਵਾਹ ਆ ਸਰਪੰਚ ਢਾਬੇ ਦਾ ਭਾਈ, ਉਹਨੇ ਦੱਸਿਆ ਕਿ ਬੱਸ ਦੇ ਵੱਲੋਂ ਸਕੂਟਰ ਨੂੰ ਪਿੱਛੋਂ ਟੱਕਰ ਮਾਰਨ ਕਰਕੇ ਸਵਰਨ ਸਿੰਘ ਦੀ ਜਿਹੜੀ ਹੈ ਜੀ ਉਹ ਮੌਤ ਹੋਈ ਆ। ਸੜਕ ਤੇ ਡਿਵਾਈਡਰ ਵਾਲੇ ਪਾਸੇ ਇੱਕ ਕਾਰ ਜਾ ਰਹੀ ਸੀ, ਜਦੋਂ ਕਿ ਖੱਬੇ ਪਾਸੇ ਸਵਰਨ ਸਿੰਘ ਆਪਣੇ ਸਕੂਟਰ ਦੇ ਉੱਤੇ ਜਿਹੜਾ ਉਹ ਜਾ ਰਿਹਾ ਸੀਗਾ। ਅੰਨ੍ਹੇਵਾਹ ਚੱਲਦੀਆਂ ਜਿਹੜੀਆਂ ਇਹ ਬੱਸਾਂ ਨੇ, ਉਹਨਾਂ ਨੇ ਕਦੇ ਨਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਸਿੱਖਿਆ ਤੇ ਨਾ ਅੱਗੋਂ ਲੱਗਦਾ ਕਿ ਉਹ ਸਿੱਖਣ ਦੇ ਵਾਸਤੇ ਤਿਆਰ ਨੇ ਜੀ। ਜੀ ਬਿਲਕੁਲ, ਜਦ ਰਾਜ ਹੀ ਆਪਣਾ ਤੇ ਲੋੜ ਕੀ ਪਈ ਹੈ ਸਿੱਖਣ ਦੀ। ਤੇ ਅੱਗੇ ਗੱਲ ਕਰੀਏ ਆਪਾਂ ਏਮਸ ਦੀ ਵੀ ਪਹਿਲਾਂ ਕਾਫੀ ਟਾਈਮ ਤੇ ਗੱਲ ਕੀਤੀ ਸੀਗੀ, ਤੇ ਏਮਸ ਨੂੰ ਲੈ ਕੇ ਬੜੀ ਖਿੱਚਾਤੂਈ ਚੱਲ ਰਹੀ ਹੈ। ਬਠਿੰਡਾ ਦੇ ਵਿੱਚ ਏਮਸ ਜਿਹੜਾ ਬਣਾਉਣਾ ਜੀ, ਹੁਣ ਬਾਦਲ ਪਰਿਵਾਰ ਦੇ ਦਾ ਇੱਕ ਸਵਾਲ ਬਣਿਆ ਹੋਇਆ। ਕੇਂਦਰੀ ਮੰਤਰੀ ਜਿਹੜੇ ਹਰਸਿਮਰਤ ਕੌਰ ਬਾਦਲ ਨੇ, ਉਹਨੇ ਏਮਸ ਦੇ ਵਾਸਤੇ ਦਬਾਅ ਜਿਹੜਾ ਜੀ ਉਹ ਬਣਾਇਆ ਹੋਇਆ। ਹੁਣ ਜਦੋਂ ਏਮਸ ਤੇ ਸਿਆਸਤ ਹੋਣ ਲੱਗੀ ਹੈ ਤਾਂ ਬਾਦਲ ਪਰਿਵਾਰ ਇਸ ਇੰਸਟੀਚਿਊਟ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਠਿੰਡੇ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ। ਪੰਜਾਬ ਦੇ ਸਿਹਤ ਮੰਤਰੀ ਇਸ ਮਾਮਲੇ ਦੇ ਉੱਤੇ ਬਾਦਲ ਪਰਿਵਾਰ ਦੇ ਨਾਲ ਡਟ ਗਏ ਨੇ ਜੀ। ਕੇਂਦਰੀ ਟੀਮ ਬਠਿੰਡੇ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਏਮਸ ਵਾਲੇ ਪਹਿਲਾਂ ਹੀ ਵੇਚ ਚੁੱਕੀ ਹੈ। ਭਾਜਪਾ ਨੇਤਾ ਕਈ ਦਲੀਲ ਦੇ ਰਹੇ ਨੇ ਕਿ ਏਮਸ ਨੂੰ ਕੇਂਦਰੀ ਪੰਜਾਬ ਦੇ ਵਿੱਚ ਬਣਾਇਆ ਜਾਵੇ, ਪਰ ਬਾਦਲ ਪਰਿਵਾਰ ਨੇ ਏਮਸ ਨੂੰ ਬਠਿੰਡੇ ਵਿੱਚ ਬਣਾਉਣ ਦੇ ਜਿਹੜਾ ਜੀ ਇਸ ਵੇਲੇ ਸਿਰ ਤੋੜ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਜਿਹੜੇ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਅਲੀ ਰਜ਼ਾ ਰਿਜ਼ਵੀ, ਉਹਨੇ ਇਸ ਮਾਮਲੇ ਵਿੱਚ ਨਿੱਜੀ ਤੌਰ ਦੇ ਉੱਤੇ ਧਿਆਨ ਉਹਨੇ ਦਿੱਤਾ ਨਹੀਂ। ਔਰ ਜਿਹੜੇ ਸਿਹਤ ਮੰਤਰੀ ਪੰਜਾਬ ਦੇ ਨੇ ਸੁਰਜੀਤ ਕੁਮਾਰ ਜਿਆਣੀ, ਉਹਦਾ ਇਹ ਕਹਿਣਾ ਹੈ ਕਿ ਏਮਸ ਬਠਿੰਡੇ ਦੇ ਵਿੱਚ ਬਣੂਗਾ। ਇਹਦੇ ਬਾਰੇ ਫੈਸਲਾ ਜਿਹੜਾ ਜੀ ਉਹ ਪਹਿਲਾਂ ਹੀ ਹੋ ਚੁੱਕਾ। ਉਹਨਾਂ ਨੇ ਕਿਹਾ ਕਿ ਜੇ ਇਹਦਾ ਜ਼ਿਆਦਾ ਵਿਰੋਧ ਕੀਤਾ ਗਿਆ ਤਾਂ ਏਮਸ ਪੰਜਾਬ ਦੇ ਵਿੱਚੋਂ ਰੱਦ ਵੀ ਹੋ ਸਕਦਾ। ਭਾਵ ਕਿ ਇਹ ਧਮਕੀ ਜਿਹੜੀ ਹੈ ਜੀ ਇੱਕ ਕਿਸਮ ਦੇ ਨਾਲ ਦਿੱਤੀ ਜਾ ਰਹੀ ਹੈ ਵੀ ਜੇ ਤੁਸੀਂ ਇਹਦਾ ਵਿਰੋਧ ਕਰੋਗੇ ਤੇ ਅਸੀਂ ਫਿਰ ਲਿਆਵਾਂਗੇ ਹੀ ਨਹੀਂ ਪੰਜਾਬ ਦੇ ਵਿੱਚ। ਕਿਉਂਕਿ ਦੁਆਬੇ ਦੇ ਵਿੱਚ ਜਿਹੜੇ ਕਾਂਗਰਸੀ ਨੇ ਉਹ ਲਗਾਤਾਰ ਇਸ ਗੱਲ ਦੀ ਮੰਗ ਕਰ ਰਹੇ ਨੇ ਕਿ ਇਹਨੂੰ ਦੁਆਬੇ ਦੇ ਵਿੱਚ ਸਥਾਪਿਤ ਕੀਤਾ ਜਾਵੇ।
ਜਿਹੜੀ ਪੰਜਾਬ ਭਾਜਪਾ ਹੈ ਉਹ ਵੀ ਇਸ ਮਸਲੇ ਦੇ ਉੱਤੇ ਜਿਹੜੇ ਜੀ ਫਟ ਗਈ ਹੈ। ਅੱਧੀ ਜਿਹੜੀ ਭਾਜਪਾ ਹੈ ਉਹ ਇਹਨੂੰ ਦੁਆਬੇ ਦੇ ਵਿੱਚ ਲਿਆਉਣ ਦੀ ਮੰਗ ਕਰ ਰਹੀ ਹੈ, ਅੱਧੀ ਜਿਹੜੀ ਭਾਜਪਾ ਹੈ ਜੀ ਉਹ ਪੰਜਾਬ ਦੀ ਅਕਾਲੀਆਂ ਦੇ ਨਾਲ ਜਿਹੜਾ ਜੀ ਉਹ ਡਟ ਗਈ ਹੈ। ਦੱਸ ਦਈਏ ਕਿ ਵਿਜੇ ਸੰਪਲਾ ਹੋਰੀ ਜਿਹੜੇ ਨੇ ਉਹ ਵੀ ਕੇਂਦਰੀ ਮੰਤਰੀ ਨੇ, ਉਹ ਵੀ ਨਿਰੰਤਰ ਕੋਸ਼ਿਸ਼ ਕਰਦੇ ਰਹੇ ਨੇ ਕਿ ਇਹਨੂੰ ਦੁਆਬੇ ਦੇ ਵਿੱਚ ਬਣਾਇਆ ਜਾਵੇ, ਪਰ ਜਿਹੜੀ ਚੱਲ ਗਈ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਇਹਨਾਂ ਕਿ ਖਿੱਚਾਤੋਈ ਜਿਹੜੀ ਹੈ ਜੀ ਉਹ ਨਿਰੰਤਰ ਜਾਰੀ ਹੈ। ਔਰ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵੀ ਪਿਛਲੇ ਦਿਨੀ ਬਿਆਨ ਦਿੱਤਾ ਸੀਗਾ ਕਿ ਜੇ ਜ਼ਿਆਦਾ ਇਹਦਾ ਤੁਸੀਂ ਵਿਰੋਧ ਕੀਤਾ ਤਾਂ ਫਿਰ ਇਹ ਇੱਥੋਂ ਜਾ ਵੀ ਸਕਦਾ, ਭਾਵ ਕਿ ਸਿੱਧਮ ਸਿੱਧਾ ਜਿਵੇਂ ਮੈਂ ਕਿਹਾ ਕਿ ਉਹ ਇਹ ਕਹਿਣਗੇ ਠੀਕ ਹੈ ਜੇ ਬਠਿੰਡੇ 'ਚ ਨਹੀਂ ਬਣਦਾ ਤਾਂ ਅਸੀਂ ਪੰਜਾਬ ਦੇ ਵਿੱਚ ਕਿਤੇ ਨਹੀਂ ਵੰਡ ਦੇਣਾ। ਜੀ ਬਿਲਕੁਲ, ਕੰਮ ਅਸੀਂ ਕੋਈ ਨਹੀਂ ਹੋਣ ਦੇਣਾ। ਤੇ ਅੱਗੇ ਚੱਲੀਏ, ਰੇਲਵੇ ਪੁਲਿਸ ਵੱਲੋਂ ਗੁਰਪ੍ਰੀਤ ਕੰਗ ਦੇ ਘਰ ਛਾਪਾ। ਇਹਦੀ ਰੇਲਵੇ ਪੁਲਿਸ ਦੇ ਵੱਲੋਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਅਰੈਸਟ ਕਰਨ ਤੇ ਉਹਦੇ ਘਰੇ ਛਾਪਾ ਮਾਰਿਆ ਗਿਆ। 2 ਹੋਰ ਕਾਂਗਰਸੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਪੁਲਿਸ ਨੇ ਹੁਣ ਪੁਰਾਣੇ ਕੇਸ ਜਿਹੜੇ ਨੇ ਕੱਢ ਲਏ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸੰਪਰਕ ਯਾਤਰਾ ਸ਼ੁਰੂ ਹੋ ਗਈ ਹੈ ਤੇ ਇਹ ਉਹਨਾਂ ਦੇ ਨੇੜਲੇ ਨੇ ਜੀ। ਪੰਜਾਬ ਕਾਂਗਰਸ ਦੇ ਵੱਲੋਂ 2 ਮਈ ਨੂੰ ਪੰਜਾਬ ਭਰ ਦੇ ਵਿੱਚ ਜਿਹੜਾ ਨਸ਼ਿਆਂ ਖਿਲਾਫ ਟ੍ਰੇਨ ਤੇ ਸੜਕਾਂ ਦੇ ਉੱਤੇ ਧਰਨੇ ਜਿਹੜੇ ਲਾਏ ਗਏ ਸੀਗੇ, ਇਸ ਕਰਕੇ ਇਸ ਜ਼ਿਲ੍ਹੇ ਦੇ ਵਿੱਚ ਵੀ ਪ੍ਰਦਰਸ਼ਨ ਹੋਏ ਸੀਗੇ। ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਕਾਂਗੜ ਦੀ ਅਗਵਾਈ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਰਾਮਪੁਰਾ ਫੂਲ ਰੇਲਵੇ ਮਾਰਗ ਦੇ ਉੱਤੇ ਧਰਨਾ ਜਿਹੜਾ ਦਿੱਤਾ ਸੀਗਾ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਰੇਲਵੇ ਪੁਲਿਸ ਹੈ ਉਹਨੇ 2 ਮਈ ਨੂੰ ਗੁਰਪ੍ਰੀਤ ਸਿੰਘ ਕਾਂਗੜ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸਹਾਰਾ ਤੇ ਪਰਮਿੰਦਰ ਪਿੰਟੂ ਤੋਂ ਇਲਾਵਾ 200 ਦੇ ਕਰੀਬ ਜਿਹੜੇ ਲੋਕ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਸੀਗਾ। ਕੁਝ ਕਾਂਗਰਸੀ ਜਿਹੜੇ ਨੇ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਬਗੈਰ ਜ਼ਮਾਨਤ ਤੇ ਰਿਹਾ ਵੀ ਕਰਤਾ ਹੈ। ਗੁਰਪ੍ਰੀਤ ਕਾਂਗੜ ਦੀ ਰਿਹਾਇਸ਼ ਦੇ ਉੱਤੇ ਪੁਲਿਸ ਨੇ ਛਾਪਾ ਜਿਹੜਾ ਦੀ ਮਾਰਿਆ, ਪਰ ਉਹ ਕਾਬੂ ਜਿਹੜਾ ਦੀ ਨਹੀਂ ਆਏ। ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਉਹ ਗੁਰਪ੍ਰੀਤ ਕਾਂਗੜ ਨੂੰ ਇਸ ਮਸਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਦੀ ਉਹ ਕਰਨਾ ਚਾਹੁੰਦੀ ਹੈ, ਜਦੋਂ ਕਿ ਕਾਂਗਰਸ ਵਾਲੇ ਹੁਣ ਇਹ ਕਹਿੰਦੇ ਨੇ ਕਿ ਪੁਰਾਣੇ ਕੇਸ ਕੱਢ ਕੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸੰਪਰਕ ਯਾਤਰਾ ਹੈ ਉਹਨੂੰ ਤਾਰ ਪੀਟੋ ਕਰਨ ਦੇ ਵਾਸਤੇ ਜਿਹੜੇ ਅਕਾਲੀ ਦਲ ਵਾਲੇ ਨੇ ਉਹ ਜਾਣਬੁੱਝ ਕੇ ਪੁਰਾਣੇ ਕੇਸ ਜਿਹੜੇ ਨੇ ਉਹ ਕਢਵਾ ਰਹੇ ਨੇ। ਅੱਜ ਹੀ ਬਾਰੋ ਵਾਰੀ ਕਰਦੇ ਤਾਂ ਕੁਛ ਨਾ ਕੁਛ ਇਸੇ ਤਰ੍ਹਾਂ ਹੀ ਹੈਗੇ ਆ। ਤੇ ਅੱਗੇ ਜੀ ਪੰਜਾਬ ਦੇ ਕੁਝ ਕੁ ਪਿੰਡਾਂ ਦੇ ਵਿੱਚ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਦਾ ਬਾਈਕਾਟ ਕੀਤਾ ਗਿਆ ਕਿ ਉਹਨਾਂ ਪਿੰਡਾਂ 'ਚ ਨਹੀਂ ਜਾ ਸਕਦੇ। ਇਹ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਜਿਹੜਾ ਜੀ ਪੈਂਦਾ, ਜਿਹੜਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮੁਕਤਸਰ ਹਲਕੇ ਦੇ ਵਿੱਚ ਹੈ ਜੀ, ਇਹ ਪਿੰਡ ਚੱਕ ਗਾਂਧਾ ਸਿੰਘ ਵਾਲਾ। ਇਹਦੇ ਲੋਕਾਂ ਤੇ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਕਿਸਾਨ ਯੂਨੀਅਨ, ਇਹਨਾਂ ਸਾਰਿਆਂ ਨੇ ਪਿੰਡ ਦੇ ਵਿੱਚ ਇਸ਼ਤਿਹਾਰ ਜਿਹੜੇ ਲਾ ਕੇ ਇਹ ਗੱਲ ਲਿਖਿਆ ਹੋਇਆ ਕਿ ਇਸ ਪਿੰਡ ਦੇ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਦਾਖਲਾ ਬੰਦ ਹੈ ਤੇ ਉਹ ਇਸ ਪਿੰਡ ਦੇ ਵਿੱਚ ਨਹੀਂ ਆ ਸਕਦੇ। ਬਕਾਇਦਾ ਤੌਰ ਤੇ ਪਿੰਡ ਦੇ ਵਿੱਚ ਪੋਸਟਰ ਤੇ ਫਲੈਕਸ ਜਿਹੜੇ ਨੇ ਉਹ ਲਾਏ ਹੋਏ ਨੇ। ਪੁਲਿਸ ਜਿਹੜੀ ਹੈ ਜੀ ਉਹ ਲਾਉਂਦੀ ਆ ਤੇ ਇਹ ਜਿਹੜੇ ਨੇ ਜੀ ਰਾਤੋਂ ਰਾਤ ਫੇਰ ਜਿਹੜਾ ਉਹ ਲਾਉਂਦੇ ਨੇ। ਜਿਹੜਾ ਜੀ ਇਹ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਲੋਕਾਂ ਦੀਆਂ ਮੰਗਾਂ ਤੇ ਫਰੀਦਕੋਟ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਸਟੂਡੈਂਟ ਆਗੂ ਨੇ ਉਹਨਾਂ ਦੀ ਰਿਹਾਈ, ਨਿਊ ਦੀਪ ਕੰਪਨੀ ਦੇ ਮਾਲਕ ਡਿੰਪੀ ਢਿੱਲੋਂ ਤੇ ਸੁਖਬੀਰ ਸਿੰਘ ਬਾਦਲ ਖਿਲਾਫ ਕੇਸ ਦਰਜ ਨਾ ਕਰਨਾ, ਇਹ ਜਿਹੜੇ ਦੀ ਕਾਰਨ ਦੱਸੇ ਜਾ ਰਹੇ। ਉਹਨਾਂ ਕਿਹਾ ਕਿ ਔਰਬਿਟ ਬੱਸ ਕਾਂਡ ਮੋਗਾ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਰੋਸ ਮਾਰਚ ਜਿਹੜੇ ਨੌਜਵਾਨ ਕਰ ਰਹੇ ਸੀਗੇ ਤੇ ਉਹਨਾਂ ਦੇ ਉੱਤੇ ਪਰਚੇ ਜਿਹੜੇ ਉਹ ਦਰਜ ਕੀਤੇ ਗਏ ਨੇ ਔਰ ਉਦੋਂ ਤੋਂ ਉਹ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਬੰਦ ਨੇ। ਇਹ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਕਹਿੰਦੀਆਂ ਨੇ ਕਿ ਅਸੀਂ ਇਸ ਪਿੰਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਿੰਡ ਗਾਂਧਾ ਸਿੰਘ ਦੇ ਵਿੱਚ ਵੜਨ ਨਹੀਂ ਦੇਣਾ। ਉਹ ਨੇੜੇ ਤੇੜੇ ਦੇ ਪਿੰਡਾਂ ਨੂੰ ਇਹ ਵੀ ਪ੍ਰੇਰ ਰਹੇ ਨੇ ਕਿ ਉਹ ਵੀ ਇਸੇ ਤਰੀਕੇ ਦੇ ਪੋਸਟਰ ਜਿਹੜੇ ਨੇ ਪਿੰਡਾਂ ਦੇ ਬਾਹਰ ਲਾਉਣ ਕਿ ਇਹਨਾਂ ਲੋਕਾਂ ਦਾ ਇਹਨਾਂ ਪਿੰਡਾਂ ਦੇ ਵਿੱਚ ਆਉਣਾ ਬੰਦ ਹੈ। ਜੀ ਬਿਲਕੁਲ, ਲੋਕਾਂ ਨੂੰ ਕੁਛ ਤੇ ਕਰਨਾ ਪੈਣਾ, ਇਕੱਠੇ ਹੋਣਾ ਪੈਣਾ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਖਾਲਿਸਤਾਨ ਦੀ ਫੇਰ ਹੁਣ ਬਹਿਸ ਚੱਲੀ, ਲੱਗੀ ਦੂਸ਼ਣ ਦੀ ਫਿਰ ਤੋਂ ਝੜੀਵੀਆਂ। ਖਾਲਿਸਤਾਨ ਦੀ ਫੇਰ ਹੁਣ ਬਹਿਸ ਚੱਲੀ, ਲੱਗੀ ਦੂਸ਼ਣਾਂ ਦੀ ਫਿਰ ਤੋਂ ਝੜੀ ਮੀਆਂ। ਮੇਣਾ ਕਿਸੇ ਅਮਰਿੰਦਰ ਨੂੰ ਮਾਰ ਦਿੱਤਾ, ਬਿਨਾਂ ਸੋਚੇ ਮਾਰ ਗਿਆ ਤੜੀ ਮੀਆਂ। ਭਾਜੀ ਮੋੜਨ ਤੋਂ ਨਾ ਰਹਿਣ ਵਾਲਾ, ਹੁੰਦੀ ਸਦਾ ਜਿਸ ਡਾਂਗ ਹੈ ਫੜੀ ਮੀਆਂ। ਰਾਜਨੀਤੀ ਦੇ ਰੱਫੜ ਇਸ ਸਾਫ਼ ਲੱਗਦਾ, ਦੇਣੀ ਮੁੜ ਕੇ ਉਬਾਲ ਉਹ ਕੜੀ ਮੀਆਂ। ਸਾਰੀ ਚਰਚਾ ਹੈ ਚੋਣਾਂ ਦੇ ਤੀਕ ਰਹਿਣੀ, ਮੁੜ ਕੇ ਜਾਣੀ ਬ੍ਰੇਕ ਫਿਰ ਲੱਗ ਮੀਆਂ। ਸਾਰੀ ਚਰਚਾ ਹੈ ਚੋਣਾਂ ਦੇ ਤੀਕ ਰਹਿਣੀ, ਮੁੜ ਕੇ ਜਾਣੀ ਬ੍ਰੇਕ ਫਿਰ ਲੱਗ ਮੀਆਂ। ਟਿੱਕੇ ਕਲਗੀਆਂ ਲੱਗਣਗੇ ਆਗੂਆਂ ਨੂੰ, ਆਮ ਲੋਕਾਂ ਦੀ ਲੱਥ ਜੋ ਪੱਗ ਮੀਆਂ। ਜੀ ਬਿਲਕੁਲ, ਧੰਨਵਾਦ ਜੀ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਸੁਰਖੀਆਂ ਦੇ ਪਿੱਛੇ ਕੀ ਲੁਕਿਆ ਹੁੰਦਾ। ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।